आप भी छोटे की करते की हो जनाब? हम मजदूरी करते हैं। मजदूरी करते हो? हाँ जी। तो पढ़े लिखे भी हो? हाँ जी। कितना पढ़े हो? मिडल। मिडल कीता? हाँ जी। ठीक हो गया। अगे क्यों नहीं जारी क्यों नहीं रखी तालीम? अगे महंगाई एडी की करिए सर, इन्ने बिल आ रहे ने हाँ की करिए। अच्छा। हर एक चीज़ ते इन्होंने टैक्स लाया इन्होंने, ਕਿਹੜੇ ਪਾਸੇ ਜਾਈਏ। महंगाई की वजह तो तालीम नहीं तुसी जारी रख नहीं सकते। जारी रख सकते। और उनकी काम की मकाना दे किराए ने इन्ने बंदा किधर जाए। काम ना की करते हो? मजदूरी करनी, की मजदूरी करते हो? पल्लेदारी लोहे का काम करीदा। अच्छा अच्छा, बड़ा सख्त काम है वैसे। बहुत सारा काम है, गर्मी है पता लग जाता है, एक बार करन लगा मगर आवाम जी ना नहीं तरस करती किसी से भी। ये कहती अगले गरीब की जेब चो कढ़ लिए जो कुछ भी है। किन्नी कुछ दिहाड़ी बना लेंगे हो? 1500 1800। किन्नी उम्र किन्नी ਤੁਹਾਡੀ? मेरी उम्र है 19 साल। 19 ਸਾਲ। ਵੋਟ ਤਾਂ ਹਾਲੇ ਤੁਸੀਂ ਕਿਸੇ ਨੂੰ ਵੀ ਨਹੀਂ ਦਿੱਤਾ, ਬਣਿਆ ਹੀ ਤੁਹਾਡਾ ਹੋਣ ਹੋਣਾ। ਦੇਣਾ ਵੀ ਨਹੀਂ ਵੋਟ। ਪਹਿਲੀ ਗੱਲ ਇਹ ਸੋਚੇ ਇਹੀ ਕਿ ਕਿਸੇ ਨੂੰ ਵੀ ਨਹੀਂ ਵੋਟ ਦੇਣਾ, ਨੌਨ ਲੀਗ ਨੂੰ ਨਾ ਇਮਰਾਨ ਖਾਨ ਨੂੰ, ਕੋਈ ਵੀ ਪਾਰਟੀ ਆ ਗਈ। ਲੜਾਈਆਂ ਦੇ ਵਿੱਚ ਗਰੀਬ ਆਵਾਮ ਰੁੱਲ ਗਈ, ਪਿਸ ਗਈ। ਬਿਲਕੁਲ ਠੀਕ ਗੱਲ ਇੱਕ ਹੈ। ਦਿਨ ਦਿਹਾੜੀ ਲੱਗਦੀ ਏ ਤੇ 2 ਦਿਨ ਨਹੀਂ ਲੱਗਦੀ, 2 ਦਿਨ ਲੱਗਦੀ ਤੀਸਰੇ ਦਿਨ ਨਹੀਂ ਲੱਗਣੀ, ਤੇ ਉਹ ਇੱਕ ਦਿਨ ਜਿਹੜਾ ਉਹ ਅਸੀਂ ਕਿੰਨੇ ਕਿ 2 ਦਿਨ ਗੁਜ਼ਾਰਾ ਕਰਾਂਗੇ ਜਾਂ ਕਿਰਾਇਆ ਦੇਵਾਂਗੇ, ਬਿਜਲੀ ਦਾ ਬਿੱਲ ਦੇਵਾਂਗੇ, ਕੀ ਕਰਾਂਗੇ ਸਾਨੂੰ ਤੇ ਆਪ ਨੂੰ ਨਹੀਂ ਸਮਝ ਲੱਗਦੀ। ਮੈਂ 2 ਸਾਲ ਸਊਦੀਆ ਰਹਿ ਕੇ ਆਇਆ, ਇੱਥੇ ਆ ਕੇ ਇੰਨੀ ਕਿ ਮੁਸੀਬਤ ਹੈ ਕੁਛ ਹੱਦ ਨਹੀਂ। ਹੁਣ ਬਾਹਰ ਜਾਣ ਦੀ ਇੰਨੀ ਕਿ ਟਰਾਈ ਮਾਰ ਲਈਏ, ਕਦੀ ਕੋਈ ਮਸਲਾ ਕਦੀ ਕੋਈ ਮਸਲਾ ਕਦੀ ਕੋਈ ਮਸਲਾ, ਨਵਾਂ ਹੀ ਸਹੂਲਤ ਜਾਰੀ ਕਰ ਦਿੱਤਾ, ਫਲਾਨੀ ਚੀਜ਼ ਲੈ ਕੇ ਆਓ ਫਲਾਨੀ ਚੀਜ਼ ਲੈ ਕੇ ਆਓ। ਮੇਰੇ ਖਿਆਲ ਨਾਲ 2 ਮਹੀਨੇ ਮੈਨੂੰ ਇੱਥੇ ਹੋ ਗਏ ਨੇ, ਮੈਂ ਜਿਹੜਾ ਕਮਾਈ ਕਰਕੇ ਲੈ ਕੇ ਆਇਆ ਸਾਂ ਮੇਰੇ ਇੱਥੇ ਹੀ ਸਾਰੇ ਖਤਮ ਹੋ ਗਏ ਨੇ। ਇਹ ਤੁਸੀਂ ਵਾਪਸ ਛੁੱਟੀ ਤੇ ਆਏ ਸੀ? ਛੁੱਟੀ ਤੇ ਨਹੀਂ ਹੈ, ਜੰਗ ਦੀ ਵਜ੍ਹਾ ਤੋਂ ਵਾਪਸ ਆਉਣਾ ਪਿਆ, ਹਾਲਾਤਾਂ ਖਰਾਬ ਹੋਣ ਦੀ ਵਜ੍ਹਾ ਤੋਂ। ਲੇਕਿਨ ਇੱਥੇ ਆ ਕੇ ਜਿਹੜੇ ਪੈਸੇ ਜਮ੍ਹਾਂ ਪੂੰਜੀ ਕਰਕੇ ਲੈ ਕੇ ਆਏ ਕਿ ਕੁਝ ਕਰਾਂਗੇ, ਉਹ ਕਰਨ ਦੇ ਬਜਾਏ ਖਾਦੇ ਪੀਤੇ ਗਏ ਨੇ। ਬਿੱਲ ਹੀ ਇੰਨੇ ਜ਼ਿਆਦਾ ਨੇ, ਯਕੀਨ ਮੰਨੋ 15000 12000 15000 ਬਿੱਲ ਆਉਂਦਾ ਸਿਰਫ ਸਾਰੀ ਦਿਹਾੜੀ। ਇੱਕ ਪੱਖਾ ਚੱਲਣਾ ਹੈ ਤੇ ਰਾਤ ਨੂੰ 2 ਪੱਖੇ ਚੱਲਣੇ ਨੇ, ਉਹ ਵੀ ਰਾਤ ਨੂੰ ਛੱਤ ਤੇ ਸੋ ਗਏ ਤੇ ਇੱਕ ਪੱਖਾ ਚੱਲਣਾ, ਇੱਕ ਫਰਿੱਜ ਬਸ, ਤੇ ਫਿਰ 15-15000 ਰੁਪਏ ਬਿੱਲ ਸਮਝੋ। ਕੋਈ ਚ ਜ਼ਿਆਦਾ ਮਸਲਾ ਆ ਰਿਹਾ ਸੀ, ਪਾਕਿਸਤਾਨੀਆਂ ਨੂੰ ਕੱਢ ਰਹੇ ਸਨ, ਸਊਦੀਆ ਚ ਵੀ ਇਹ ਹਾਲਾਤ ਬਣੇ? ਸਾਰੇ ਚ ਇਹੀ ਹਾਲਾਤ ਨੇ, ਕਿਉਂਕਿ ਕੰਮ ਹੀ ਇੱਕਦਮ ਬੰਦ ਹੋ ਗਿਆ, ਫੈਕਟਰੀਆਂ ਬੰਦ ਹੋ ਗਈਆਂ, ਉਹਨਾਂ ਨੇ ਸਾਰਿਆਂ ਨੂੰ ਬਾਹਰ ਕੱਢਿਆ ਤੇ ਬੜੀ ਦੁਨੀਆ ਬਾਹਰ ਆਈ ਸਾਡੀ ਕੰਪਨੀ ਦੇ ਵਿੱਚੋਂ। ਲੇਕਿਨ ਹੁਣ ਕੀ ਕਰ ਸਕਦੇ, ਹਾਲਾਤ ਹੀ ਇਹੋ ਜਿਹੇ ਸਨ, ਅਸੀਂ ਵੀ ਕੰਪਰੋਮਾइज ही करना। दोबारा नहीं तो बुलाया फिर उन्होंने? दोबारा नहीं बुलाया उन्होंने, बस यही बोला कि आप जाएं देखेंगे, लेकिन इसके बाद अभी तक कोई कॉल नहीं आई। हम अगली अगों हालात जरा बेहतर हो जावन जंग वाले मामला ते ਤੁਹਾਨੂੰ ਦੁਬਾਰਾ ਕਾਲ ਕਰਨਗੇ? नहीं दोबारा कॉल ਮੈਨੂੰ नहीं लगता ਕਰਨਗੇ, क्योंकि ਕੰਮ ही कंपनी ही डुब गई है तो की करनगे ਉਹ। ਅਸੀਂ यही कोशिश करने पे, ਅੱਜ ਵੀ ਅਸੀਂ ਇੰਟਰਵਿਊ ਦੇਣ ਗਏ ਸਾਂ ਬਾਹਰ ਦਾ, ਲੇਕਿਨ ਕੋਈ ਹਿਸਾਬ ਨਹੀਂ। ਫੀਸ ਜਿਹੜੀ ਹੈ ਉਹ 1000 ਰੁਪਏ ਫੀਸ ਮੰਗਦੇ ਫਾਰਮ ਦੀ, ਠੀਕ ਹੈ। ਉਸ ਤੋਂ ਬਾਅਦ 6 ਲੱਖ ਰੁਪਏ ਦਾ ਵੀਜ਼ਾ, 6 ਲੱਖ ਦਾ ਵੀਜ਼ਾ ਦੇਣ ਤੋਂ ਬਾਅਦ ਨੈਫਟੈਕ ਕਰਾਓ, ਮੈਡੀਕਲ ਕਰਾਓ, 7-7.5 ਲੱਖ ਰੁਪਏ ਬਣ ਜਾਂਦਾ। ਅੱਛਾ, ਹੁਣ ਗਵਰਨਮੈਂਟ ਦੀਆਂ ਵੀ ਸਕੀਮਾਂ ਕੁਝ ਆਈਆਂ ਹੋਈਆਂ ਨੇ ਬਾਹਰ ਭੇਜਣ? ਗਵਰਨਮੈਂਟ ਦੀ ਸਕੀਮਾਂ ਸਿਰਫ ਉਹਨਾਂ ਦੇ ਆਪਣੇ ਬੰਦਿਆਂ ਵਾਸਤੇ ਹੈਗਾ, ਸਾਡੇ ਬੰਦਿਆਂ ਵਾਸਤੇ ਨਹੀਂ ਹੈਗਾ। ਇਹ ਜਿਹੜੀ ਪੰਜਾਬ ਹਕੂਮਤ ਜਿਹੜੀ ਦੇ ਰਹੀ ਹੈ, ਘਰ ਬਣਾਉਣ ਵਾਸਤੇ ਪੈਸੇ ਦੇ ਰਹੀ ਹੈ, ਛੱਤ ਛੱਪ ਸਿਰਫ ਆਪਣੇ ਬੰਦਿਆਂ ਵਾਸਤੇ ਦੇ ਰਹੀ, ਸਾਡੇ ਮੁਲਾਜ਼ਮਾਂ ਨੂੰ ਦੇ ਰਹੀ ਹੈ, ਜਿਹੜੇ ਮਜ਼ਦੂਰ ਹੈ ਉਹਨਾਂ ਨੂੰ ਕੋਈ ਸਹੂਲਤ ਨਹੀਂ ਹੈ। ਹਾਂ, ਸਾਡੇ ਵਾਸਤੇ ਨਹੀਂ ਹੈ। ਇਹ ਦੇ ਰਿਹਾ ਨਾ, ਇਹਨੇ ਆਪਣੇ ਬੰਦੇ 4 ਬੰਦੇ ਰੱਖੇ ਨੇ, ਉਹਨੂੰ ਦੇਣਾ। ਤੁਸੀਂ ਉਹ ਘਰ ਵਾਲੀ ਸਕੀਮ ਚ ਅਪਲਾਈ ਕੀਤਾ? ਅਸੀਂ ਕੋਈ ਅਪਲਾਈ ਸਾਨੂੰ ਪਤਾ ਹੀ ਨਹੀਂ ਲੱਗਦਾ, ਪਰ ਜਾਂਦੇ ਆ ਉਹ ਕਹਿੰਦੇ ਭਾਈ ਇਹ ਸ਼ਾਇਦ ਮੈਂ ਉਹ ਪ੍ਰੋਗਰਾਮ ਪੂਰਾ ਕਵਰ ਕੀਤਾ ਹੈ, ਡੀਜੀ ਸਾਹਿਬ ਨੂੰ ਵੀ ਮਿਲਿਆ। ਉਹ ਸ਼ਫਾਫ ਪ੍ਰੋਗਰਾਮ ਹੈ, ਅਗਰ ਤੁਸੀਂ ਕੋਸ਼ਿਸ਼ ਕਰੋ ਅਪਲਾਈ ਕਰਨ ਦੀ, ਅਗਰ ਤੁਹਾਡਾ ਕੁਰੰਦਾਜ਼ੀ 'ਚ ਜਾਂ ਕਿਸੇ ਤਰ੍ਹਾਂ ਨਾਮ ਆ ਜਾਂਦਾ ਤੇ ਉਹ ਤੁਸੀਂ ਉਹ ਅੱਛਾ ਹੈ, ਅਪਲਾਈ ਕਰਨਾ ਚਾਹੀਦਾ ਕਮ ਅਜ਼ ਕਮ। ਕੁਰੰਦਾਜ਼ੀ 'ਚ ਪਾਉਣ ਵਾਸਤੇ ਰੁਪਈਆ 200-400 ਮੰਗ ਲੈਂਦੇ, ਲਿਆਓ ਜੀ ਪਰਚੀ ਵੇਚ ਸਕਦੇ। ਉਹ ਤਾਂ ਫਿਰ ਐਵੇਂ ਹੈ, ਰਿਸ਼ਵਤ ਹਰ ਜਗ੍ਹਾ ਤੇ ਹੀ ਹੈ। ਨਹੀਂ ਰਿਸ਼ਵਤ ਨਹੀਂ ਤੁਹਾਡੀ ਲੱਗੇਗੀ? ਨਹੀਂ ਰਿਸ਼ਵਤ ਹੀ ਹੈ। ਅਸੀਂ ਯਕੀਨ ਮੰਨੋ ਆਪਣੇ ਮੁਲਕ ਨਾਲੋਂ ਅਲੱਗ ਅਸੀਂ ਜਵਾਨ ਹੈਗੇ ਆ, ਸਾਡਾ ਦਿਲ ਕਰਦਾ ਅਸੀਂ ਪਾਕਿਸਤਾਨ ਹੀ ਚ ਰਹੀਏ, ਲੇਕਿਨ ਸਾਡਾ ਦਿਲ ਇੰਨਾ ਕੁ ਬਜ਼ਨ ਹੋ ਗਿਆ ਕਿ ਪਾਕਿਸਤਾਨ ਛੱਡ ਕੇ ਕਿਤੇ ਬਾਹਰ ਚਲੇ ਜਾਈਏ। ਇੰਨੇ ਕਿ ਅਸੀਂ ਦਿਨ ਤਬਾਹੀ ਰੱਖੀ ਪਈ ਆ। ਤੇ ਮਰੀਮ ਨਵਾਜ਼ ਸਾਹਿਬ ਸਾਨੂੰ ਕੋਈ ਨੌਕਰੀਆਂ ਦੇਣ ਸਰਕਾਰੀ, ਜਿਹਦੇ ਕੋਈ 60-60 ਹਜ਼ਾਰ ਤਨਖਾਹ ਹੋਵੇ, ਸਾਨੂੰ ਸਮਝ ਵੀ ਆਵੇ, ਬੱਚੇ ਵੀ ਪਾਲਨੇ ਨੇ, ਕਿਰਾਇਆ ਵੀ ਦੇਣਾ ਤੇ ਬਿਜਲੀ ਦਾ ਬਿੱਲ ਵੀ ਦੇਣਾ, ਲੇਕਿਨ ਨੌਕਰੀ ਵੀ ਨਹੀਂ ਹੈ, ਕੋਈ ਚੀਜ਼ ਨਹੀਂ ਹੈ ਇੱਥੇ। ਨੌਕਰੀ ਕੀ, ਮਜ਼ਦੂਰੀ ਕਰਨੀ ਹੈ, 1000 ਰੁਪਏ ਮਜ਼ਦੂਰੀ ਕਰਨੀ ਹੈ ਤੇ 1000 ਰੁਪਏ ਦਾ ਘਰ ਖਰਚਾ ਹੀ ਨਹੀਂ ਚੱਲਦਾ, 400 ਰੁਪਏ ਦਾ ਦੁੱਧ ਆ ਜਾਂਦਾ ਸਾਜ, ਕੀ ਕਰੇ ਬੰਦਾ। ਤੇ ਮੇਰੇ ਖਿਆਲ ਨਾਲ ਪੂਰਾ ਹਫਤਾ ਹੋ ਗਿਆ ਕੋਈ ਕੰਮ ਨਹੀਂ ਹੈ, ਵਿਹਲੇ, ਇੱਕ ਚੀਜ਼ ਦਾ ਕੰਮ ਨਹੀਂ ਹੈ। ਮੰਡੀ ਡਾਊਨ ਹੋਈ ਪਈ ਹੈ, ਰੇਟ ਉੱਤੇ ਥੱਲੇ ਹੋ ਰਹੇ ਨੇ, ਨਾ ਕੋਈ ਕੰਮ ਲੱਭ ਰਿਹਾ, ਨਾ ਕੋਈ ਕੁਛ ਵੀ। ਸਾਨੂੰ ਨੌਕਰੀਆਂ ਦੇ ਦੇ, ਅਸੀਂ ਚੁੱਪ ਕਰਕੇ ਇੱਥੇ ਰਵਾਂਗੇ। ਪਾਕਿਸਤਾਨ ਵਾਸਤੇ ਯਹਾਂ ਸੀ, ਜ਼ਾਹਿਰ ਗੱਲ ਇੱਥੇ ਪੈਦਾ ਹੋਏ ਆ ਤੇ ਇੱਥੇ ਕਮਾਉਣਾ ਹੈ, ਇੱਥੇ ਖਰਚ ਕਰਨਾ ਹੈ, ਕੋਈ ਚੀਜ਼ ਨਹੀਂ ਹੈ, ਬਿਲਕੁਲ ਫਰਕ ਹੈ। ਨੌਜਵਾਨਾਂ ਦੇ ਬਾਰੇ ਕੁਝ ਸੋਚਣ, ਇਹ ਨੌਜਵਾਨ ਖੁਸ਼ੀ ਨਾਲ ਬਾਹਰ ਨਹੀਂ ਜਾਂਦੇ ਮੁਲਕ ਛੱਡ ਕੇ, ਇਹ ਸਿਰਫ ਮਜਬੂਰੀ ਨਾਲ ਜਾਂਦੇ ਨੇ। ਆਓ ਬਾਕੀ ਅੱਗੇ ਵੀ ਲੋਕਾਂ ਨਾਲ ਗੱਲ ਕਰਦੇ ਹਾਂ। ਹਾਂਜੀ ਭਾਈਜਾਨ, ਰਾਈਡ ਦਾ ਇੰਤਜ਼ਾਰ ਕਰ ਰਹੇ ਹੋ? जी राइड का इंतज़ार कर रहे हैं। नहीं मिली राइड वाली कोई? हाले राइड नहीं मिली क्योंकि कंपनियां ने जोड़ा ना पेट्रोल वध गया मगर कंपनियां ने पैसे नहीं ਵਧਾਏ ਤੇ ਜਿਹੜੀ ਐਪ ਇਸਤੇਮਾਲ ਕਰ ਰਹੇ ਆ ਉਹਦੇ 'ਚ ਫੇਅਰ ਬਹੁਤ ਘੱਟ ਆ ਰਿਹਾ ਤੇ ਜਿਹਦੀ ਵਜ੍ਹਾ ਕਰਕੇ ਹੁਣ ਇੰਤਜ਼ਾਰ ਕਰਨਾ ਪੈਂਦਾ ਇੱਕ ਰਾਈਡ ਨੂੰ। ਉੱਪਰ ਵਾਲਾ ਤਾਂ ਬੜਾ ਠੀਕ ਆ ਰਿਹਾ, 383 ਰੁਪਏ। ਜਾ ਕਿੱਥੇ ਰਿਹਾ ਜੀ ਸਰ? ਇਹ हाल रोड तो जाना है जी, गवर्नमेंट गर्ल्स
22 ਕਿਲੋਮੀਟਰ Elementary ਹੈਗਾ school ਤੇ 1 ਕਿਲੋਮੀਟਰ ਹੈ 23 ਕਿਲੋਮੀਟਰ 460 ਰੁਪਏ ਦੀ ਰਾਈਡ ਹੈਗੀ, ਮਗਰ ਆ 380 ਰੁਪਏ ਦੇ ਰਹੇ ਨੇ। ਬਾਕੀ ਉਹ ਕੱਟ ਲੈਣਗੇ ਆਪ ਹੀ। ਇਹਦੇ 'ਚ ਕੰਪਨੀ ਦਾ ਫੇਅਰ ਵੀ ਜਾਏਗਾ ਅੱਛਾ। ਤੇ ਫਿਊਲ ਐਡਜਸਟਮੈਂਟ ਉਹ ਵੀ ਹੋਏਗੀ ਤੇ ਉਹਦੇ ਬਾਅਦ ਜਿਹੜੀ ਹੋਏਗੀ ਉਹ ਸਾਡੀ ਬਚਤ ਹੋਏਗੀ। ਅੱਛਾ, ਫਰਜ਼ ਕਰੋ ਤੁਹਾਡੇ ਕੋਲ ਕੋਈ 150-200 ਦੀ ਰਾਈਡ ਆ ਜਾਂਦੀ, ਜੀ ਜੀ, ਤੇਲ ਦਾ ਖਰਚਾ ਕੱਢ ਕੇ, ਕੰਪਨੀ ਦਾ ਖਰਚਾ ਕੱਢ ਕੇ ਤੁਹਾਨੂੰ ਕਿੰਨੇ ਪੈਸੇ ਬਚਦੇ ਨੇ? 50-60 ਰੁਪਏ। ਅੱਛਾ, ਔਰ ਅਗਰ ਦਿਹਾੜੀ ਦੀਆਂ ਕਿੰਨੀਆਂ ਰਾਈਡਾਂ ਕਰ ਲੈਂਦੇ ਹੋ? ਤਕਰੀਬਨ 12-15। ਅੱਛਾ, ਕੋਈ ਐਵਰੇਜ ਅਗਰ 50-100 ਦੀ ਰੱਖੋ ਤੇ ਇਹਦਾ 50 ਦੀ ਹੋਏ ਤੇ ਫਿਰ ਤਾਂ ਕੰਮ ਘੱਟ ਹੈ। 100 ਦੀ ਐਵਰੇਜ ਹੋਏ ਤੁਹਾਡੀ ਤੇ ਫਿਰ ਕੋਈ 1500 ਦਿਹਾੜੀ ਜੀ, ਬਣ ਸਕਦੀ। 1500 ਐਸੇ ਤਰ੍ਹਾਂ 12 ਪੰਜ ਘੰਟੇ ਘੰਟੇ ਦੀ 10 ਤੋਂ 12 ਘੰਟੇ ਕੰਮ ਕਰੀਦਾ ਤੇ ਫਿਰ ਜਾ ਕੇ ਜਿਹੜਾ ਨਾ ਸਾਡਾ ਕੋਈ 1000 ਰੁਪਿਆ 1200 ਰੁਪਿਆ ਬਣਦਾ। ਓਏ ਹੋਏ, ਉਹ ਤਾਂ ਗਰਮੀ ਵੀ ਬੜੀ ਅੱਜ ਕੱਲ੍ਹ। ਜੀ, ਮੌਸਮ ਦੀ ਵੀ ਹੁਣ ਜਿਹੜਾ ਬਾਰਿਸ਼ਾਂ ਹੈਗੀਆਂ, ਬਾਰਿਸ਼ਾਂ ਦੇ ਵਿੱਚ ਵੀ ਕੰਮ ਕਰ ਰਹੇ ਆ। ਮੋਬਾਈਲ ਨੂੰ ਛਾਪਰ ਚੜਾ ਕੇ ਤੇ ਕੰਮ ਕਰੀਦਾ ਤੇ ਫਿਰ ਵੀ ਮਤਲਬ ਕਿ ਜਿਹੜਾ ਨਾ, ਕਿਉਂਕਿ ਆਪਣੇ ਘਰ ਦਾ ਸਰਕਟ ਚਲਾਉਣਾ ਹੈ, ਇਸ ਕਰਕੇ ਅਸੀਂ ਮਿਹਨਤ ਮਜ਼ਦੂਰੀ ਕਰ ਰਹੇ ਹਾਂ। ਗਵਰਨਮੈਂਟ ਤੇ ਸਾਡਾ ਕੋਈ ਆਸਰਾ ਨਹੀਂ ਕਰਾ ਰਹੀ ਕਿਸੇ ਕਿਸਮ ਦਾ। ਅੱਛਾ, ਲੋਕ ਕੋਈ ਟਿਪ ਵਗੈਰਾ ਵੀ ਦੇ ਕੇ ਜਾਂਦੇ ਨੇ? ਹਾਂਜੀ, ਜਿਸ ਤਰ੍ਹਾਂ ਮਤਲਬ ਕਿ 170 ਬਣੇ ਨੇ ਤੇ ਕੋਈ 200 ਦੇ ਜਾਂਦਾ, ਇਸ ਤਰ੍ਹਾਂ ਹੁੰਦਾ। ਅੱਛਾ, ਮੈਂ ਇੱਕ ਰਿਕੁਐਸਟ ਕਰਨਾ ਚਾਹਾਂਗਾ ਆਵਾਮ ਨੂੰ, ਕਿਉਂਕਿ ਜਿਹੜੇ ਲੋਕ ਕਰੀਮ ਔਰ ਇਸ ਤਰ੍ਹਾਂ ਦੀ ਐਪਸ ਯੂਜ਼ ਕਰਦੇ ਨੇ, ਇਹ ਜਿਹੜੇ ਮੋਟਰਸਾਈਕਲ ਤੇ ਉਹਨਾਂ ਨੂੰ ਛੱਡਣ ਜਾ ਰਹੇ ਨੇ, ਉਹਨਾਂ ਨੂੰ ਚਾਹੀਦਾ ਕਿ ਜਿਹੜਾ ਫੇਅਰ ਆ ਰਿਹਾ ਨਾ, ਉਹ ਤੁਹਾਨੂੰ ਵੀ ਪਤਾ ਹੁੰਦਾ ਹੈ ਕਿ ਜਿੰਨਾ ਪੈਟਰੋਲ ਮਹਿੰਗਾ ਹੋ ਗਿਆ ਹੈ ਔਰ ਜਿੰਨੇ ਅਖਰਾਜਾਤ ਜ਼ਿਆਦਾ ਹੋ ਗਏ ਨੇ, ਉਹਨੇ 'ਚ ਤਾਂ ਵਿਚਾਰੇ ਨੂੰ 30-40 ਰੁਪਏ ਮਸੇ ਬਚਦੇ ਨੇ। ਔਰ ਕੋਸ਼ਿਸ਼ ਕਰੋ ਕਿ ਕੋਈ ਇਹਨਾਂ ਨੂੰ 20-30 ਰੁਪਏ ਇਜ਼ਾਫੀ ਦਿਓ ਕਿ ਜਿਹਦੇ ਨਾਲ ਉਹ ਐਪ ਦਾ ਖਰਚਾ ਕੱਢ ਕੇ ਬਾਕੀ ਕੋਈ 4 ਪੈਸੇ ਬਚਾ ਲਵਣ। ਆਇਓ ਬਾਕੀ ਅੱਗੇ ਵੀ ਲੋਕਾਂ ਨਾਲ ਹੋਰ ਗੱਲ ਕਰਦੇ। ਗੁਰੂਆ, ਇਕੱਠੇ ਹੀ ਹੁੰਦੇ ਹੋ ਤੁਸੀਂ? ਹਾਂਜੀ, ਅਸੀਂ 40 ਕੁ ਸਾਲ ਤੋਂ ਇਕੱਠੇ 30-40 ਸਾਲ ਤੋਂ ਇਕੱਠੇ ਲੱਗੇ ਆ ਰਹੇ ਹਾਂ ਇੱਥੇ ਜੀ। ਅੱਛਾ, ਇਕੱਠੇ ਕੰਮ ਕਰਦੇ ਹੋ? ਹਾਂਜੀ, ਇਕੱਠੇ ਕੰਮ ਕਰਦੇ ਬੇਲੀ ਦੋਸਤ ਹੋ, ਕਜ਼ਨ ਹੋ? ਯਾਰ ਦੋਸਤ ਹੈਗੇ। ਅੱਛਾ, ਮੇਰੇ ਉਸਤਾਦ ਹੈਗੇ ਨੇ। ਬੜੀ ਪੱਕੀ ਯਾਰੀ ਹੋਣੀ ਤੁਹਾਡੀ ਤਾਂ। ਹਾਂਜੀ, ਸਮਝ ਲਓ ਮੇਰੇ ਬੱਚੇ ਇਹਨਾਂ ਨੇ ਪਾਲੇ ਨੇ, ਜਿਹੜੇ ਮੈਂ ਵਿਆਹਤੇ ਨੇ ਅੱਜ। ਹੁੰਦਾ ਨਾ, ਮਤਲਬ ਖਿਡਾਏ ਨੇ ਇਹਨਾਂ ਨੇ ਬਹੁਤ, ਅੱਜ ਉਹ ਵਿਆਹਤੇ ਨੇ। ਕੰਮ ਸ਼ਮ ਠੀਕ ਹੈ ਹੁਣ, ਬਿਹਤਰ ਨੇ ਮਾਮਲਾ ਕੰਮ ਦੇ? ਕੰਮ ਦੇ ਵਿੱਚ ਸਮਝ ਲਓ ਅਸੀਂ ਕੀ ਬਸ ਹੈਗਾ ਕਿ ਲੱਭਕ ਨਹੀਂ ਸਕਦੇ ਰਹੇ ਨੇ ਸਾਨੂੰ ਇਹ ਘੁੰਮ ਦੀਆਂ ਪਰੇਸ਼ਾਨੀਆਂ, ਇਹਨਾਂ ਸਾਡਾ ਸਮਾਨ ਚੁੱਕਿਆ ਸਾਨੂੰ ਵਾਪਸ ਨਹੀਂ ਮਿਲਦਾ, ਰੇੜੀਆਂ ਤੋੜ ਦਿੰਦੇ ਨੇ, ਲੈ ਜਾਂਦੇ ਨੇ। ਪਹਿਲੇ ਜ਼ੁਲਮ ਨਹੀਂ ਸੀ ਹੁੰਦਾ, ਇਹ ਹੁਣ ਜਦੋਂ ਦੀ ਹਕੂਮਤ ਆਈ ਹੈ ਉਹਨਾਂ ਜ਼ੁਲਮ ਹੋ ਰਿਹਾ ਹੈ। 40 ਸਾਲ ਤੋਂ ਲਾ ਰਹੇ, ਰੇੜੀ ਕੋਈ ਚੁੱਕਦਾ ਨਹੀਂ ਸੀ। ਨਿਆਜ਼ੀ ਸਾਹਿਬ ਦੀ ਹਕੂਮਤ ਹੁੰਦੀ ਸੀ, ਅਸੀਂ ਬਾਹਰ ਸੜਕਾਂ 'ਤੇ ਖਲੋ ਕੇ ਅੱਡੇ ਲਾਉਂਦੇ ਸਾਂ, ਕੋਈ ਨਹੀਂ ਸਾਨੂੰ ਪੁੱਛਦਾ। ਨਿਆਜ਼ੀ ਸਾਹਿਬ ਨੇ ਕਿਹਾ ਸੀ ਕਿ ਤੰਗ ਨਾ ਕਰੇ ਕੋਈ ਰੇੜੀ ਵਾਲੇ ਨੂੰ, ਛਾਪੇ ਵਾਲੇ ਨੂੰ। ਇਹ ਹਕੂਮਤ ਕਹਿੰਦੀ ਛਾਪੇ ਵਾਲਾ ਨਜ਼ਰ ਨਾ ਆਵੇ, ਫਿਰ ਸਾਨੂੰ ਕੋਈ ਬੰਦੋਬਸਤ ਕਰਕੇ ਦਿਓ, ਅਸੀਂ ਰੋਟੀ ਕਮਾ ਲਈਏ। ਮੈਂ ਬੁੱਢਾ ਆਦਮੀ, ਹਾਰਟ ਦਾ ਮਰੀਜ਼ ਹਾਂ, ਮੈਨੂੰ ਕੋਈ ਜਗ੍ਹਾ ਦੇ ਦਿਓ ਕਿ ਇੱਥੇ ਆ ਕੇ ਕੰਮ ਕਰ ਬਾਬਾ, ਸਾਡੇ ਕੋਲ ਤਨਖਾਹ ਹੈ, ਮੈਂ ਚਲਾ ਜਾਵਾਂਗਾ। ਸਵੇਰੇ ਮੈਨੂੰ ਬੁਲਾ ਲੈਣ, ਡਰਾਈਵਰ ਨਾ ਆਇਓ, ਮੈਂ ਚਲਾ ਜਾਵਾਂਗਾ, ਸੋਤੇ ਕੰਮ ਕਰਾਂਗਾ। ਬੁਲਾਉਣ ਤੇ ਸੀ ਕਿ ਕਿਸੇ ਪਾਸੇ ਆਓ ਜੀ, ਇਹ ਵੀ ਨਹੀਂ ਕਮਾਵਾਂਗੇ ਤੇ ਕਿੱਥੇ ਜਾਵਾਂਗਾ? ਮਕਾਨ ਕਿਰਾਏ ਦਾ, ਬੰਦ ਮਕਾਨ ਹੈ, ਰਾਤ ਨੂੰ ਬੱਤੀ ਚਲੀ ਜਾਂਦੀ 2 ਵਜੇ, ਸਾਨੂੰ ਘਰੋਂ ਬਾਹਰ ਆ ਕੇ ਬਹਿਣਾ ਪੈਂਦਾ ਪੱਖਾ ਤਲਾ ਪੜ ਕੇ। ਤੇ ਮੀਆਂ ਸਾਹਿਬ ਕਹਿੰਦੇ ਨੇ ਮੇਰੇ ਕੋਲ ਇਤਨੀ ਬਿਜਲੀ ਕਿ ਮੈਂ ਇੰਡੀਆ ਕੋ ਦੂੰ, ਤੇ ਉਹ ਬੇਟੀ ਨੂੰ ਮਸ਼ਵਰਾ ਨਹੀਂ ਦੇ ਰਹੇ ਕਿ ਮੇਰੇ ਕੋਲ ਬਿਜਲੀ ਕਿੱਥੇ ਛੁਪਾਈ ਹੈ। ਅੱਛਾ, ਪਿਛਲੀ ਤੇ ਐਸ ਹਕੂਮਤ 'ਚ ਕਿੰਨਾ ਕੁ ਫਰਕ ਵੇਖਿਆ ਜੀ? ਮੈਂ ਕਹਿੰਦਾ ਪਿਛਲੀ ਹਕੂਮਤ ਦੀ ਆਵਾਮ ਤੰਗ ਨਹੀਂ ਸੀਗੀ, ਬਸ ਆਵਾਮ ਨੂੰ ਉਹਨਾਂ ਨੇ ਸਹੂਲਤ ਦਿੱਤੀ ਸੀ। ਕੰਮ ਕਰੋ, ਲੁੱਟਮਾਰ ਵੀ ਘੱਟ ਹੁੰਦੀ, ਲੁੱਟਮਾਰ ਬੜੀ ਹੈ, ਪੁੱਛਣ ਵਾਲਾ ਕੋਈ ਨਹੀਂ ਹੈਗਾ। ਮੈਂ ਅਫਸਰ ਹਾਂ ਜੀ, ਬਸ ਹੁਣ ਤੁਹਾਡੀ ਰੇੜੀ ਵੀ ਕੋਈ ਲੈ ਕੇ ਗਏ ਨੇ? ਹਾਂਜੀ, ਕਾਰਪੋਰੇਸ਼ਨ ਲੈ ਗਈ ਹੈ, ਸਾਨੂੰ ਵਾਪਸ ਨਹੀਂ ਮਿਲੀ ਮੁੜ ਕੇ। ਮੇਰੀ ਮੈਂ ਲੈਣਾ ਲਾਣਾ ਸਾਂ, ਹਾਂਜੀ, ਉਹ ਲੈ ਗਏ ਨੇ, ਮੁੜ ਕੇ ਮਿਲੀ ਨਹੀਂ ਮੈਨੂੰ। ਫਿਰ ਤੁਸੀਂ ਇਕੱਠੇ ਆ ਗਏ ਇੱਕ ਰੇੜੀ ਤੇ? ਫਿਰ ਇੱਕ ਰੇੜੀ ਤੇ ਆ ਗਏ ਮਜਬੂਰਨ, ਹੁਣ ਇਹ ਗੁਜ਼ਾਰਾ ਹੋ ਰਿਹਾ। ਵਾਪਸ ਹੀ ਨਹੀਂ ਕੀਤੀ? ਨਹੀਂ ਜੀ, ਮੇਰਾ ਬੇਟਾ ਹੈਗਾ ਜੀ, ਮੈਂ ਉਹ ਵੀ ਕਰਾਚੀ ਗਿਆ, ਮੇਰੇ ਕੋਲ ਹੋਰ ਵੀ ਨਹੀਂ ਹੈਗਾ। ਹੁਣ ਮੇਰਾ ਇੱਕ ਛੋਟਾ ਬੇਟਾ ਹੈਗਾ, 4 ਬੇਟੀਆਂ ਮੈਂ ਸ਼ਾਦੀ ਕਰ ਦਿੱਤੀ ਹੈ। ਹੁਣ ਮੈਂ ਇਕੱਲਾ ਜਿੰਨਾ ਉਹ ਕਮਾਨਾ ਵਾ, ਉਹਦੇ ਕਿਰਾਏ ਦਾ ਮਕਾਨ ਹੈਗਾ, ਬਿੱਲ ਬਿਜਲੀ ਇੰਨੇ ਕੋ ਆਵਾਜ਼ਾਰਾਂ ਦਾ, ਬਿਜਲੀ ਆਉਂਦੀ ਨਹੀਂ, ਬਿੱਲ ਆ ਜਾਂਦਾ। ਦੇਖੋ ਕਮਾਲ, ਪਰੇਸ਼ਾਨੀ ਤੇ ਅੱਜੀ ਦੀ ਰਾਤ ਨੂੰ 2 ਵਜੇ ਉੱਠ ਕੇ ਅਸੀਂ ਘਰੋਂ ਬਾਹਰ ਬਹਿਣਾ, ਪੱਖਾ ਚੱਲਣਾ, ਕਿੱਥੇ ਚਲੀ ਗਈ ਬਿਜਲੀ? ਆਪਣੇ ਪਾਪਾ ਨੂੰ ਪੁੱਛੇ ਨਾ ਕਿ ਪਾਪਾ जी कितने रखी गई बिजली? पापा तो कह रहे मेरे पास इतनी बिजली कि मैं इंडिया को दूँ। मेन सुर्खी अखबार देती है हाँ जी, अज वो बिजली लाहौर च नहीं नज़र आ रही है, कह रहे मीरपुर में शेर दहाड़ है, पचौरी शेर दहाड़ है, लाहौर का शेर भाग रहा है, ये क्या चक्कर है? देखो जिसे जंपल है मैं मेयर मुश्ताक को वोट देना सारी उम्र, वो नवाज शरीफ का आदमी है, मैं डिप्टी भी रहा लाहौर का, मैं उस हल्के का हाँ, मैं इन्होंने वोट इन्होंने दिते हैं शुरू तो, साड़ी जंपल ही उत्थे दी गई सैदपुर की, इन्होंने दिते हैं वोट। ਬਜ਼ੁਰਗੋ ਵੋਟ ਵੀ ਤਾਂ ਤੁਸੀਂ ਆਪ ਹੀ ਇਹਨਾਂ ਨੂੰ? ਹਾਂਜੀ, ਉਹੀ ਤਾਂ ਕਿਹਾ ਨਾ, ਦੇਖੋ ਨਾ ਵੋਟ ਇਹਨਾਂ ਨੂੰ ਦੇ ਰਹੇ ਆ, ਫਿਰ ਸਾਡਾ ਖਿਆਲ ਨਹੀਂ ਕਰ ਰਹੇ। ਤੇ ਨਿਆਜ਼ੀ ਨੂੰ ਵੋਟ ਵੀ ਨਹੀਂ ਸੀ ਦਿੱਤੇ ਤੇ ਸਾਨੂੰ ਸੜਕਾਂ 'ਤੇ ਜਿਸ ਮਰਜ਼ੀ ਕਰ ਲਓ, ਕੰਮ ਕਰੋ, ਬਸ ਕੰਮ ਕਰੋ, ਉਹਦੀ ਵਾਸੀ ਕੰਮ ਕਰੋ। ਇਹ ਕਹਿੰਦੇ ਨੇ ਕੰਮ ਨਾ ਕਰੋ, ਕੰਮ ਨਹੀਂ ਕਰਾਂਗੇ ਫਿਰ ਕਿੱਥੋਂ ਖਾਣਾ ਸੀ, ਕਿੱਥੋਂ ਕਮਾਣਾ ਸੀ? ਤੇ ਆ ਮਤਲਬ ਗਰੀਬ ਆਦਮੀ ਪਰੇਸ਼ਾਨੀ ਸਾਨੂੰ ਬਣ ਜਾਂਦੀ ਹੈ।
ਬਿੱਲ ਆ ਜਾ ਸਾਨੂੰ ਦੇਣ ਨੂੰ ਮੁਸੀਬਤ ਪੈ ਜਾਂਦੀ। ਬਿੱਲ ਬੱਤੀ ਨਜ਼ਰ ਨਹੀਂ ਆ ਰਹੀ, ਬਿੱਲ ਆ ਰਿਹਾ ਨਜ਼ਰ। ਗੈਸ ਆ ਨਹੀਂ ਰਹੀ, ਬਿੱਲ ਨਜ਼ਰ ਆ ਰਿਹਾ। ਸਿਲੰਡਰ ਦੀ ਗੈਸ ਦਾ ਬਿੱਲ ਹਕੂਮਤ ਨੇ ਸਰਕਾਰੀ ਰੇਟ ਰੱਖੇ 241 ਰੁਪਏ, 400 ਰੁਪਏ ਵਿਕ ਰਹੀ ਹੈ। ਹਕੂਮਤ ਪੁੱਛਦੀ ਹੈਗੇ ਹੀ ਨਹੀਂ, ਪੁੱਛਣ ਲੱਗੀ ਅਫਸਰ ਕਿਹੜਾ ਅਫਸਰ ਹੈਗੇ ਨੇ, ਉਹਨੇ ਪੁੱਛਿਆ ਜਾ ਕੇ ਵੀ ਇਹ ਕਿਉਂ 400 ਰੁਪਏ ਵਿਕ ਰਹੀ ਹੈ। ਜਿੱਦਾਂ ਮਰਜ਼ੀ ਜਾ ਕੇ ਦੇਖ ਲਓ 400 ਰੁਪਏ ਕਿਲੋ ਦੇ ਰਹੇ ਨੇ, ਕੋਈ 390 ਦੇ ਰਿਹਾ। ਸਰਕਾਰੀ ਰੇਟ ਅਖਬਾਰ ਦੇ ਕੇ 241 ਰੁਪਏ। ਅੱਛਾ, ਉਹਨਾਂ ਨੂੰ ਨਹੀਂ ਫੜਦੇ, ਤੁਹਾਡੀ ਰੇੜੀ ਫੜ ਲੈਂਦੇ ਨੇ। ਨਹੀਂ ਇਹਨਾਂ ਨੂੰ ਵੀ ਜਦੋਂ ਇਕੱਠੇ ਵੀ ਨੱਠ ਭੱਜੀਦਾ, ਮਿੰਨਤਾਂ ਕਰ ਲਈ ਦੀਆਂ ਨੇ ਕਿ ਦੇਖੋ ਜੀ ਮਰੀਜ਼ ਹੈਗੇ ਆ। ਨਹੀਂ ਗੈਸ ਵਾਲੇ ਜਿਹੜੇ ਮਹਿੰਗੀ ਵੇਚ ਰਹੇ ਨੇ ਉਹਨਾਂ ਨੂੰ ਨਹੀਂ ਨਹੀਂ ਫੜਦੇ, ਉਹਨਾਂ ਨੂੰ ਕੋਈ ਨਹੀਂ ਫੜ ਰਿਹਾ। ਤੁਹਾਨੂੰ ਫੜ ਲੈਂਦੇ। ਹਾਂਜੀ, ਗੈਸ ਵਾਲਿਆਂ ਨੂੰ ਕੋਈ ਨਹੀਂ ਪੁੱਛ ਰਿਹਾ। ਹਲਾਲ ਕਮਾਨ ਵਾਲੇ ਨੂੰ ਫੜ ਹਾਂਜੀ, ਲੈਂਦੇ। ਆਟਾ 160 ਰੁਪਏ ਕਿਲੋ ਦੇ ਰਹੇ ਨੇ, ਉਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ। ਅੱਛਾ, ਇਹ ਵੈਸੇ ਕਲਮੀਆਂ ਹੈ ਕਿ ਜਿਹੜੇ ਗੈਸ ਮਹਿੰਗੀ ਵੇਚ ਰਹੇ ਨੇ ਉਹਨਾਂ ਨੂੰ ਕੋਈ ਨਹੀਂ ਫੜ ਰਿਹਾ, ਤੇ ਜਿਹੜਾ ਗਰੀਬ ਵਿਚਾਰਾ ਸਫੇਦ ਪੋਸ਼ ਆਪਣਾ ਰਿਜ਼ਕ ਕਮਾ ਰਿਹਾ ਉਹਨੂੰ ਫੜਨ ਵਾਸਤੇ ਕਾਰਪੋਰੇਸ਼ਨ ਵਾਲੇ ਵੀ ਆ ਜਾਂਦੇ ਨੇ, ਪੈਰਾ ਫੋਰਸ ਵਾਲੇ ਵੀ ਆ ਜਾਂਦੇ ਨੇ। ਗਰੀਬ ਆਦਮੀ ਕੁਝ ਕੰਮ ਕਮਾ ਰਿਹਾ, ਕੋਈ ਖਾਣ ਵਾਲੇ ਜ਼ਿਆਦਾ ਨੇ, ਬਿੱਲ ਆ ਜਾਏਗਾ ਦੇਣਾ ਪੈਣਾ ਹੈ। ਚਾਹੇ ਜਿੱਥੋਂ ਮਰਜ਼ੀ ਲਿਆਓ, ਨਹੀਂ ਤਾਂ ਮੀਟਰ ਕੱਟ ਲੈਂਦੇ ਨੇ। ਨਹੀਂ ਤੇ ਹੁਣ ਤੁਸੀਂ ਦੋਵੇਂ ਬਜ਼ੁਰਗ ਕੰਮ ਕਰਦੇ ਹੋ ਤੇ ਰਾਤ ਨੂੰ ਵੰਡਦੇ ਹੋ ਫਿਰ? ਹਾਂਜੀ ਰੇੜੀ ਹਾਲਾਂਕਿ ਉਹਨਾਂ ਦੀ ਸੀ। ਹਾਂਜੀ, ਉਹ ਮੈਨੂੰ ਦਿੰਦੇ ਨੇ ਕਿ ਚੱਲ ਤੂੰ ਆਪਣੇ ਬੱਚਿਆਂ ਦਾ ਰਿਜ਼ਕ ਲੈ ਕੇ ਜਾ। ਵਾਹ ਵਾਹ ਵਾਹ, ਅਸਲ ਤਾਂ ਮੁਹੱਬਤ ਹੈ। 1800 ਜੋ ਵੀ ਹੁੰਦਾ ਨਸੀਬ ਦਾ, ਜੋ ਉਹਨਾਂ ਨੂੰ ਬਚਦਾ ਅੱਧੇ ਮੈਨੂੰ ਦੇ ਦਿੰਦੇ ਨੇ ਤੇ ਆਪ ਰੱਖ ਲੈਂਦੇ ਨੇ। ਅੱਲਾਹ ਪਾਕ ਤੁਹਾਡੇ ਦੋਵਾਂ ਦੇ ਮੈਂ ਦੁਆ ਰਿਜ਼ਕ 'ਚ ਕਰਾਂ ਜੀ। ਬਰਕਤ ਪਾਏ। ਦੇਖੋ ਹਾਰਟ ਦਾ ਮਰੀਜ਼ ਆ, ਮੇਰੇ ਕੋਲ ਦਵਾਈਆਂ ਦੇਖੋ ਇੰਨੀ ਮਹਿੰਗੀਆਂ ਦਵਾਈਆਂ ਨੇ, ਮੈਂ ਕਿੱਥੋਂ ਪੂਰਾ ਕਰਨਾ ਹੁੰਦਾ ਹੈ। ਅੱਲਾ ਹੀ ਮੇਰਾ ਪੂਰਾ ਕਰਾ ਰਿਹਾ। ਅੱਖਾਂ ਮੇਰੀਆਂ ਕੰਮ ਨਹੀਂ ਕਰਦੀਆਂ। ਬੇਟਾ ਮੇਰਾ ਕੋਈ ਨਹੀਂ ਹੈਗਾ, ਕਰਾਚੀ ਚਲਾ ਕੇ ਛੱਡ ਗਏ। ਛੱਡ ਗਿਆ ਤੁਹਾਨੂੰ? ਹਾਂਜੀ, ਉਹਨੇ ਸ਼ਾਦੀ ਕਰ ਲਈ, ਉੱਥੇ ਹੀ ਰਹਿੰਦਾ। ਤਾਂ ਵਾਪਸ ਨਹੀਂ ਆਇਆ ਫਿਰ? ਆਇਆ ਸੀ, ਫਿਰ ਉਹ ਬੀਵੀ ਬੱਚੇ ਹੁੰਦੇ ਨਹੀਂ ਸਾਡੇ ਕੋਲ ਰਹਿਣਾ ਚਾਹੁੰਦੇ, ਫਿਰ ਚਲੇ ਗਿਆ ਵਾਪਸ। ਕੋਈ ਖਰਚਾ ਵਗੈਰਾ ਖਿਲਾਦਾ ਤੁਹਾਨੂੰ? ਨਹੀਂ ਜੀ, ਇਸ ਲਈ ਤਾਂ ਮਜਬੂਰੀ ਕਿ ਮੈਂ ਲਾ ਰਿਹਾ। ਮੇਰੀ ਆਪਣੀ ਰੇੜੀ ਖੜੀ ਸਟੈਂਡ ਤੇ, ਮੈਂ ਡਰਦੇ ਮਜੇ ਲਾਉਂਦਾ ਕਿ ਮੈਂ ਤੁਸੀਂ ਉਹਨੂੰ ਫੋਨ ਚੋਂ ਨਹੀਂ ਕੀਤਾ ਕਿ ਯਾਰ ਤੈਨੂੰ ਸਾਰੀ ਜ਼ਿੰਦਗੀ ਮੈਂ ਪਾਲਿਆ, ਵੱਡਾ ਕੀਤਾ, ਖਰਚਾ ਕੀਤਾ, ਤੂੰ ਮੈਨੂੰ ਤੇ ਖਰਚਾ ਦੇ ਕੋਈ? ਆਪਣੀ ਨਹੀਂ ਪੂਰੀ ਪੈ ਰਹੀ, ਹੁੰਦਾ ਵੀ ਕਿਰਾਏ ਦਾ ਮਕਾਨ ਹੋ ਇਹ ਚੱਕਰ, ਬਸ ਹਰ ਬੰਦਾ ਆਪਣੇ ਆਪਣੇ ਸਿਸਟਮ ਵਿੱਚ ਹੈਗਾ ਜੀ। ਚਲੋ ਮੈਂ ਕਹਿੰਦਾ ਅੱਲਾਹ ਪਾਕ ਸਾਨੂੰ ਤੰਗ ਨਾ ਕਰਨ, ਸਾਨੂੰ ਕਹਿਣ ਕਿ ਕਮਾਓ। ਫਿਰ ਮੈਂ ਹਾਰਟ ਦਾ ਮਰੀਜ਼ ਹਾਂ, ਮੈਂ ਫਿਰ ਵੀ ਹਿੰਮਤ ਦਿੱਤੀ ਅੱਲਾਹ ਨੇ ਮੈਨੂੰ, ਮੈਂ ਫਿਰ ਵੀ ਕਮਾ ਲਾਂਗਾ। ਬੜਾ ਘੁੰਮਣ ਜਿਹੜਾ ਕਿ ਰਹਿਮ ਕਰਨ, ਥੋੜ੍ਹਾ ਜਿਹਾ ਸਖਤੀ ਘੱਟ ਕਰਨ। ਜਿੰਨੇ ਬੇਟੇ ਵਾਲੇ ਲਾ ਰਹੇ ਸੀ ਲਿਆ ਕੇ ਘਰ ਕਮਾਣੇ ਹੁੰਦੇ ਨੇ, ਅਸੀਂ ਕੋਈ ਮਤਲਬ ਕੁਝ ਕਰਨਾ ਨਹੀਂ ਹੁੰਦਾ, ਖਾਣਾ ਹੁੰਦਾ ਬੱਚਿਆਂ ਨੂੰ। ਅਸੀਂ ਨਹੀਂ ਲਿਜਾਵਾਂਗੇ, ਕਿੱਥੋਂ ਮੰਗ ਕੇ ਦੇਈਏ ਬੱਚਿਆਂ ਨੂੰ? ਵੀ ਮੁੱਲੇ ਜਾ ਕੇ ਮੰਗੋ ਬੇਟਾ, ਇਹ ਵੀ ਨਹੀਂ ਸਮਝ ਆਉਂਦੀ ਕਿ ਅਸੀਂ ਇਹ ਕਰ ਲਈਏ। ਛੋਟੇ ਬਾਜ਼ਾਰ 'ਚ ਕੀ ਕਰ ਰਿਹਾ ਪਹਿਲੇ ਤਾਂ ਮੈਨੂੰ? अपनी वालदा के नाल आया है वो। ਅੱਛਾ, ਮੋਬਾਈਲ ਵਗੈਰਾ ਖਰੀਦਣਾ ਸੀ जी, ਜਾਂ ਠੀਕ ਕਰਵਾਉਣਾ ਸੀ? सेल करके नया लेना सी। ਅੱਛਾ, ਤੁਸੀਂ ਕਿ ਵਾਲਦਾ ਨੇ? जी, वालदा ने लेना सी। ਠੀਕ ਹੋ ਗਿਆ। ਕਿਹੜੀ ਕਲਾਸ 'ਚ? मैं प्री 9 च। ਅੱਛਾ, ਪ੍ਰੀ 9 'ਚ। हाँ जी, ਠੀਕ ਹੈ। ਅੱਗੋਂ ਬੋਰਡ ਦੇ ਪੇਪਰ ਦੇਣੇ ਨੇ ਹਾਲੀ ਕਿ ਤੁਸੀਂ ਅਗਲੇ ਸਾਲ ਦਿਓਗੇ? अगले साल दवांगे। ਠੀਕ ਹੈ। ਔਰ ਪੜ੍ਹਦੇ ਵੀ ਹੋ ਦਿਲ जी ਲਾ जी ਕੇ? जी जी। ਠੀਕ ਹੋ ਗਿਆ। ਬਾਕੀ ਦੱਸੋ, ਜੋ ਮੁਲਕ ਦੇ ਹਾਲਾਤ ਚੱਲ ਰਹੇ ਨੇ, ਇੰਟਰਸਟ ਲੈਂਦੇ ਹੋ ਸਿਆਸਤ 'ਚ? नहीं हासिल नहीं लेंदे। ਅੱਛਾ, ਪਸੰਦ ਹੈ ਕੋਈ ਸਿਆਸੀ ਲੀਡਰ? ਕੌਣ ਪਸੰਦ? ਕਿਉਂ ਪਸੰਦ ਹੈ? शुरू तो पसंद ही है। ਸ਼ੁਰੂ ਤੋਂ ਤੁਹਾਡਾ ਹੋ ਨਹੀਂ ਹੋਇਆ, ਨਿੱਕੇ ਜਿਹੇ ਤਾਂ ਹੋ ਤੁਸੀਂ। नहीं उन्हें हुकूमत अच्छी की है। ਉਹਦੇ ਟਾਈਮ 'ਚ ਮਹਿੰਗਾਈ ਘੱਟ ਸੀ, ਹੁਣ ਵੇਖੋ ਇੰਨੀ ਮਹਿੰਗਾਈ ਹੈਗੀ। महंगाई बहुत ज़्यादा हो गई है सर। एलपीजी की गैस, सब्जियों के रेट, हर सामानों को लग गए हैं। गरीब आदमी कैसे गुजारा करे भाजी? हर पासे मकान का किराया दो, गड्डी की दिहाड़ी दो, सानू की बचता? कुछ भी नहीं बचता। लिहाजा साड़ी गुजारिश है मरीम नवाज ਨੂੰ खुदा का खौफ करो, गरीबों के हाल से भी रहम करो कि ਅਸੀਂ लोग किस तरह जीए। ਸਰ ਇੱਕ ਪਾਸੋਂ ਖਬਰ ਆਈ ਹੈ, हाँ जी, ਉਹ ਕਹਿੰਦੇ ਨੇ ਨਵੇਂ ਸੂਬੇ ਬਣਾ ਦੇਣੇ ਨੇ ਅਸੀਂ ਹੁਣ, हाँ जी। ਤੇ ਸਾਰੇ ਮਸਲੇ ਹੱਲ ਹੋ ਜਾਣਗੇ। अल्लाह करे जी नवे सूबे बन के चलो, ਇਹ मसले हल हो जान। गरीब आदमी दुआवां देवेगा, ਹੱਲ ਹੋ ਜਾਣਗੇ ਸੂਬੇ ਬਣੇ ਨਾਲ ਮਸਲੇ ਹੱਲ। उम्मीद तो हैगी साहब जी। चलो चंगी गल है। हर बंदा परेशान है, मुश्किल दौर आ गया, किहड़े पासे जाइए? गरीब का सिर्फ अल्लाह ही है हाफिज, हुकूमत वालों कोई उम्मीद नजर नहीं आ ਗੈਸ रही। ਕਿੰਨੇ ਦੀ ਮਿਲ ਰਹੀ ਤੁਹਾਨੂੰ ਹੁਣ? गैस है जी 450 400 रुपए किलो, ਉਹ ਤੇ ਸਰਕਾਰੀ ਰੇਟ ਕਿੰਨਾ ਭਲਾ ਹੁਣ? सरकारी रेट 256 रुपए। ਤੇ ਤੁਸੀਂ ਉਹਨਾਂ ਨੂੰ ਕਹਿੰਦੇ ਨਹੀਂ ਕਿ ਜੀ ਸਰਕਾਰੀ ਰੇਟ ਤੇ ਹੈ? सरकार सब ਨੂੰ ਕਹੀਦਾ, ਉਹ ਕਹਿੰਦੇ ਪਾਣੀ ਪਾਓ ਨਹੀਂ ਤੇ ਅੱਗੇ ਹੋ। ਬਦਮਾਸ਼ੀ ਨਾਲ ਸੀਨਾ ਚੋਰੀ ਨਾਲ ਚੋਰੀ ਕਰਦੇ ਪਏ ਨੇ, ਕਦੇ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ। ਰੇਟ ਰੂਟ ਉਹਨਾਂ ਉੱਤੇ ਲਾਏ ਵੀ ਹੁੰਦੇ ਨੇ ਕਿ ਵੀ ਇਹ 400 450 ਸਰ ਆਪਣੀ ਮਰਜ਼ੀ ਹੈ, ਮਨਮਾਨੀ ਰੇਟ ਜਿਹੜੀ ਦੁਕਾਨ ਤੇ ਆਓਗੇ 270 ਰੁਪਏ, ਕੋਈ 280 ਰੁਪਏ, ਕੋਈ 400, ਕੋਈ 450, ਕੋਈ 420 ਰੁਪਏ। ਉਤੋਂ ਲੋਕਡਾਊਨ ਹੋ ਜਾਂਦਾ, ਰਾਤ ਨੂੰ 9 ਵਜੇ ਤੋਂ ਬਾਅਦ ਹੋਰ ਰੇਟ ਚੜ ਜਾਂਦੇ ਨੇ। ਠੀਕ ਹੈ। ਔਰ ਕਿਲੋ ਗੈਸ ਵਿੱਚ 800 ਗ੍ਰਾਮ ਪਾਉਂਦੇ ਨੇ ਗੈਸ।